वालेकुम, सत श्री अकाल, प्रणाम। मैं थोड़ा संगतनाथ बच्चे कदर इधर लैके आए दरबार साहब करतारपुर। ऐसी ऐसी गलबात करेंगे चढ़ते पंजाब तो आए अपने संगिया मित्रों नाल। आओ थोड़े नाल गल सरजीत कौर जी गुरदासपुर तो आए। दोनों ही अभी पढ़े लिखे हैं। मैं एज ए इंजीनियर रिटायर होया, मैडम एज ए लैक्चरर रिटायर हुई है, पोस्ट ग्रेजुएट है अपनी अपनी लाइन में। सानू इतने आके लगा तो हमें इत्थे सानू इतने आके कोई फर्क नहीं लग्या। जिस तरह का साढ़े हालात ने बिल्कुल सेम चीज़ है। उल्टा इसके इतों की जी संगत है वो ज़्यादा कोऑपरेटिव है, वो ज़्यादा महसूस कर रहे हैं कि बहुत अच्छा होया भी जो सदियों तो नहीं 70-80 साल तो ਜਿਹੜੇ ਲੋਕਾਂ ਨੂੰ ਅਲੱਗ ਕੀਤਾ ਗਿਆ ਸੀ ਉਹਨਾਂ ਨੂੰ ਮਿਲਣ ਦਾ ਮੌਕਾ ਮਿਲ ਰਿਹਾ ਤੇ ਆਪਸ ਵਿੱਚ ਹੀ ਉਹਨਾਂ ਨੂੰ ਸਮਝਣ ਦਾ ਮੌਕਾ ਮਿਲਿਆ। ਬਾਕੀ ਸਾਡੀ ਤਹਿਜ਼ੀਬ, ਪਹਿਰਾਵਾ, ਭਾਸ਼ਾ, ਖਾਣਾ ਪੀਣਾ ਤਾਂ ਆਲਰੇਡੀ ਸਾਡਾ ਇੱਕੋ ਹੀ ਹੈ, ਲੇਕਿਨ ਥੋੜਾ ਦੂਰ ਕਰਤਾ ਸੀਗਾ ਕਿਸੇ ਹਾਲਾਤਾਂ ਨੇ। ਹੁਣ ਸਾਨੂੰ ਮਹਿਸੂਸ ਹੋ ਰਿਹਾ ਕਿ ਨਹੀਂ, ਜੋ ਹੋਇਆ ਸੀ ਉਹ ਗਲਤ ਸੀ ਤੇ ਇਹ ਸਾਡਾ ਫਿਰ ਮੌਕਾ ਸਾਨੂੰ ਮਿਲਿਆ ਵੀ ਅਸੀਂ ਇਕੱਠੇ ਹੋਈਏ, ਇਕੱਠੇ ਮਿਲ ਕੇ ਇੱਕ ਦੂਜੇ ਨਾਲ ਦੁੱਖ ਸੁੱਖ ਤੇ ਸਾਂਝੀ ਕਰੀਏ ਤੇ ਖੁਸ਼ੀਆਂ ਮਨਾਈਏ। अच्छा, तुसीं दस्सिया गुरदासपुर तो आए हो तो फिर तो तुहाडे वास्ते इत्थे कोई उपरा नहीं। ਉਹਦੀ वजह है कि ये तहसील शकरगढ़ जो वाक़ है दरबार साहब ते तहसील शकरगढ़ जी गुरदासपुर की तहसील वंड वेले इक्को ही तहसील जी गुरदासपुर च लग के इधर आई थी, वो साडी तहसील है शकरगढ़। ये जो कि तहसील जी है ना ये फिरती रही है बहुत जगह पर। अंबाला इहदा रहा कोई टाइम, अपने दीनानगर रहा, फिर गुरदासपुर, फिर असीं सियालकोट चले गए, हुण असीं साडा जिला नारोवाल है शकरगढ़। तो ਤੁਹਾਡੇ ਵਾਸਤੇ तो मैं समझदा कि बहुत ही खुशी की गल है कि तुसीं गुरदासपुर की तहसील 'ਚ आए हो। ਇੱਥੇ बाबा नानक जी ने ਇੱਥੇ ਤੁਸੀਂ ਆ ਕੇ ਮੱਥਾ ਟੇਕਿਆ ਤੇ ਇੱਥੇ ਹੀ ਆ ਕੇ ਤੁਸੀਂ ਜਨਰਲ ਜੀ ਆਪਣੇ ਦੇਖੋ ਜੀ ਅਸੀਂ ਬਿਲਕੁਲ ਚਲੋ ਪਾਕਿਸਤਾਨ ਸਰਕਾਰ ਦੇ ਤੇ ਖਾਸ ਕਰ ਇਸ ਇਲਾਕੇ ਦੀ ਜਿਹੜੀ ਸੰਗਤ ਹੈ ਜਾਂ ਲੋਕੀ ਨੇ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹੈ ਕਿ ਉਹਨਾਂ ਨੇ ਮਤਲਬ ਇਸ ਤਰ੍ਹਾਂ ਦਾ ਪਿਆਰ ਦਿੱਤਾ ਕਿ ਜੋ ਕੁਝ ਮਹਿਸੂਸ ਹੁੰਦਾ ਸੀ, ਜੋ ਕੁਝ ਸੁਣਦੇ ਸੀ ਉਹ ਸਾਰਾ ਭੁਲਾਤਾ। ਇਹੋ ਜਿਹੀ ਕੋਈ ਗੱਲ ਨਹੀਂ ਹੈ। ਮੈਂ ਕਹਿੰਦਾ ਵੀ ਸੰਗਤਾਂ ਨੂੰ ਇੱਥੇ ਖੁੱਲ੍ਹ ਕੇ ਆਉਣਾ ਚਾਹੀਦਾ, ਖੁੱਲ੍ਹ ਕੇ ਆ ਕੇ ਸੰਗਤਾਂ ਨੂੰ ਤੇ ਲੋਕਾਂ ਦਾ ਆ ਕੇ ਇੱਥੇ ਮੁਲਾਕਾਤ ਕਰਨੀ ਚਾਹੀਦੀ, ਉਹਨਾਂ ਨੂੰ ਆਪਣਾ ਪਿਆਰ ਵੰਡਣਾ ਚਾਹੀਦਾ, ਪਿਆਰ ਸਾਂਝਾ ਕਰਨਾ ਚਾਹੀਦਾ। ਧਰਮ ਆਪਣੀ ਚੀਜ਼ ਹੈ, ਲੇਕਿਨ ਜਿਹੜੀ ਸਾਡੀ ਵੈਸੇ ਤਹਿਜ਼ੀਬ ਹੈ, ਜੋ ਅਸੀਂ ਇਨਸਾਨ ਹੈ ਸਾਰੇ, ਉਹਨਾਂ ਨੂੰ ਸਾਨੂੰ ਸਾਰਿਆਂ ਨੂੰ ਇਕੱਠੇ ਰਹਿਣਾ ਚਾਹੀਦਾ। ਧਰਮ ਆਪਣਾ ਮਸਲਾ ਹੈ, ਉਹ ਦਿਲੀ ਮਸਲਾ ਹੈ, ਉਹਨੂੰ ਆਪਣੇ ਅੰਦਰ ਰੱਖੋ, ਬਾਹਰ ਉਹਨੂੰ ਕੱਢਣ ਦੀ ਕੋਈ ਜ਼ਰੂਰਤ ਹੀ ਨਹੀਂ ਹੈ ਮਸਲੇ ਦੀ। ਬਿਲਕੁਲ ਬਿਲਕੁਲ ਠੀਕ ਹੈ, ਕਿਉਂਕਿ ਨਾਲੇ ਹੁਣ ਸਮਾਂ ਆ ਗਿਆ, ਡਿਜੀਟਲ ਦੌਰ ਹੈ, ਇੰਨਾ ਮੋਬਾਈਲ ਦਾ ਦੌਰ ਹੈ, ਆਈਪੈਡਸ ਆ ਗਏ, ਇਹ ਆ ਗਿਆ, ਉਹ ਆ ਗਿਆ। ਉਸ ਦੇ ਵਿੱਚ ਹੁਣ ਦੇਖੋ ਸਾਰੀ ਦੁਨੀਆ ਇੱਕ ਹੋ ਗਈ ਹੈ। ਬੇਸ਼ੱਕ ਬੇਸ਼ੱਕ ਕਮਿਊਨੀਕੇਸ਼ਨ ਇੰਨਾ ਜ਼ਿਆਦਾ ਹੋ ਗਿਆ, ਟਰਾਂਸਪੋਰਟ ਇੰਨੀ ਜ਼ਿਆਦਾ ਹੋ ਗਈ ਹੈ, ਸਵੇਰ ਤੋਂ ਲੈ ਕੇ ਸ਼ਾਮ ਨੂੰ ਦੁਨੀਆ 'ਚ ਕਿਤੇ ਵੀ ਪਹੁੰਚ ਸਕਦੇ ਹੋ। ਸੋ ਇਹ ਚੀਜ਼ਾਂ ਤੋਂ ਹੁਣ ਹੱਦਾਂ ਇਹ ਵੀ ਟੱਪਣੀਆਂ ਚਾਹੀਦੀਆਂ ਜਿਹੜੀਆਂ ਧਰਮ ਦੀਆਂ ਨੇ, ਇਹਨਾਂ ਤੋਂ ਬਾਹਰ ਨਿਕਲੋ। ਜੋ ਅੱਛੀ ਚੀਜ਼ ਹੈ ਉਹ ਅੱਛੀ ਹੈ, ਜੋ ਬੁਰੀ ਚੀਜ਼ ਹੈ ਬੁਰੇ ਨੇ ਤਾਂ ਬੁਰਾ ਹੀ ਰਹਿਣਾ, ਅੱਛੇ ਨੇ ਅੱਛਾ ਹੀ ਰਹਿਣਾ। ਅੱਛਾ, ਇੱਕ ਮੈਨੂੰ ਅੱਜ ਬੜੀ ਖੁਸ਼ੀ ਹੋਈ ਹੈ ਦੇਖ ਕੇ ਕਿ ਅੱਗੇ ਮੈਂ ਮਿਲਿਆ ਆਪਣੇ ਸੰਗਤਾਂ ਨੂੰ ਤੇ ਉਹਦੇ 'ਚ ਬੜੇ ਜਵਾਨ ਬੱਚੇ, ਨੌਜਵਾਨ ਬੱਚੇ, ਹਾਲਾਂਕਿ ਅਸੀਂ ਇਹ ਸਮਝਦੇ ਕਿ ਨੌਜਵਾਨ ਜਿਹੜੇ ਬੱਚੇ ਨੇ ਉਹ ਬਹੁਤ ਘੱਟ ਆਉਂਦੇ ਨੇ, ਠੀਕ ਹੈ ਨਾ ਜੀ, ਲੇਕਿਨ ਮੈਨੂੰ ਉਹਨਾਂ ਨੂੰ ਦੇਖ ਕੇ ਬੜੀ ਖੁਸ਼ੀ ਹੋਈ ਹੈ। ਤੇ ਮੈਂ ਸਮਝਦਾ ਕਿ ਇਹ ਤੁਸੀਂ ਇੱਥੇ ਆਏ ਹੋ, ਤੁਸੀਂ ਲੋਕਾਂ ਨੂੰ ਮਿਲੇ ਹੋ, ਸਾਰਿਆਂ ਤੁਹਾਡੇ ਨਾਲ ਪਿਆਰ ਵੰਡਿਆ ਇੱਕ ਦੂਜੇ ਨੂੰ, ਤੁਹਾਨੂੰ ਅਹਿਸਾਸ ਨਹੀਂ ਹੋਣ ਦਿੱਤਾ ਕਿ ਤੁਸੀਂ ਦੂਸਰੀ ਜੂਹ 'ਚ ਆਏ ਹੋ, ਦੂਸਰੀ ਧਰਤੀ 'ਤੇ ਆਏ ਹੋ। ਅਤੇ ਤੁਹਾਡੀ ਨੌਜਵਾਨ ਨਸਲ ਜਿਹੜੀ ਆ, ਮੈਂ ਸਮਝਦਾ ਕਿ ਉਹਨਾਂ ਨੂੰ ਵੀ ਇਵੇਂ ਆਉਣਾ ਚਾਹੀਦਾ ਕਿ ਆ ਕੇ ਅਤੇ ਇੱਥੇ ਆ ਕੇ ਅਸੀਸ ਵੀ ਨਿਵਾਉਣਾ ਚਾਹੀਦਾ ਅਤੇ ਆਪਣੇ ਭੈਣ ਭਰਾਵਾਂ ਨੂੰ ਮਿਲ ਕੇ ਤਲਕ ਵੀ ਵਧਾਉਣਾ ਚਾਹੀਦਾ। ਉਹਦੇ ਬਾਰੇ ਮੈਂ ਤੁਹਾਨੂੰ ਸਿਰਫ ਇੱਕੋ ਚੀਜ਼ ਦੱਸ ਦਿੰਦਾ, ਜੋ ਨੌਜਵਾਨਾਂ ਨੂੰ ਉੱਥੇ ਜੋ ਉਹਨਾਂ ਨੂੰ ਸੋਚ ਮਿਲੀ ਹੈ ਜਾਂ ਜੋ ਉਹਨਾਂ ਨੂੰ ਕਮਿਊਨੀਕੇਟ ਹੋਇਆ, ਉਹਦੇ ਵਿੱਚ ਇਹ ਹੈ ਕਿ ਨੌਜਵਾਨਾਂ ਨੂੰ ਇਹ ਮਹਿਸੂਸ ਕਰਾਇਆ ਗਿਆ ਸੀ ਕਿ ਜੇ ਤੁਹਾਡੇ ਪਾਸਪੋਰਟ ਦੇ ਉੱਤੇ ਪਾਕਿਸਤਾਨ ਦਾ ਸਟੈਂਪ ਲੱਗ ਗਈ ਜਾਂ ਵੀਜ਼ਾ ਲੱਗ ਗਿਆ ਤੇ ਫਿਰ ਤੁਸੀਂ ਯੂਰਪ ਦੇ ਕਿਸੇ ਕੰਟਰੀ 'ਚ ਨਹੀਂ ਜਾ ਸਕਦੇ। ਖਾਸ ਕਰਕੇ ਪੰਜਾਬੀ ਲੋਕ ਕੈਨੇਡਾ, ਅਮਰੀਕਾ ਜ਼ਿਆਦਾ ਜਾ ਰਹੇ ਆ, ਉਹ ਕਹਿੰਦੇ ਉਹਨਾਂ ਨੇ ਤੁਹਾਨੂੰ ਵੜਨ ਨਹੀਂ ਦੇਣਾ। ਠੀਕ ਹੈ, ਇਸ ਕਰਕੇ ਮੈਂ ਕਹਿੰਦਾ ਵੀ ਹੁਣ ਕੋਈ ਸਟੈਂਪ ਨਹੀਂ ਲੱਗਦੀ ਹੈ, ਕਿ ਸਿੰਪਲ ਸਲਿੱਪ ਕੱਢਦੇ ਆ, ਉਹ ਵੀ ਉਹ ਨਹੀਂ ਦੇਖਦੇ ਇੰਨਾ ਜ਼ਿਆਦਾ। ਪਾਕਿਸਤਾਨ ਵਾਲੇ ਤਾਂ ਬਿਲਕੁਲ ਹੀ ਜ਼ਿਆਦਾ ਚੈਕਿੰਗ ਨਹੀਂ ਕਰਦੇ ਹਨ ਤੇ ਆਉਣ ਦਾ ਕੋਈ ਹਰਜ ਨਹੀਂ। ਜਿਹੜਾ ਮਨ 'ਚ ਤੁਹਾਡੇ ਵਹਿਮ ਹੈ ਕਿ ਪਾਸਪੋਰਟ ਤਾਂ ਹੱਥ ਹੀ ਨਹੀਂ ਲਾਉਂਦੇ ਹਨ, ਆਪਣੀ ਸਲਿੱਪ ਦੇ ਦਿੰਦੇ ਨੇ, ਬਸ ਠੀਕ ਆ ਜਾਓ। ਤੇ ਇਸ ਕਰਕੇ ਡਰਨ ਦੀ ਲੋੜ ਨਹੀਂ, ਡਰਨ ਦੀ ਲੋੜ ਹੀ ਕੋਈ ਨਹੀਂ। ਦੇਖੋ ਨਾ ਅਸੀਂ ਕੀ ਬਾਤ ਹੈ ਜੀ, ਤੁਸੀਂ ਇਹ ਵੀ ਬਹੁਤ ਅੱਛਾ ਹੈ। ਮੈਂ ਤੇ ਇਮਰਾਨ ਸਾਹਿਬ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇੰਨਾ ਜਿਹੜੀਆਂ ਸਾਡੀਆਂ ਸਾਂਝਾਂ ਵਧਾਈਆਂ ਨੇ। ਬੇਸ਼ੱਕ ਤੇ ਸਾਰੇ ਤੇ ਬੜੀ ਦੇਰ ਤੋਂ ਅਰਦਾਸ ਕਰਦੇ ਸੀ ਕਿ ਮਹਾਰਾਜ ਤੇਰੇ ਦਰਸ਼ਨ ਜੋ ਹੋਏ ਨੇ। ਦੇਖੋ ਨਾ ਕਿੰਨਾ ਤਕਲੀਫ ਦੇ ਕੰਮ ਸੀ ਕਿ 4 ਕਿਲੋਮੀਟਰ ਬਹੁਤ ਤੇ ਜ਼ਿਆਦਾ ਬਹੁਤ ਅੱਛਾ ਅਰੇਂਜਮੈਂਟ ਹੈ। ਸਭ ਜਿਹੜੇ ਨੇ ਬੜੇ ਪਿਆਰ ਨਾਲ ਕੋਈ ਫਰਕ ਨਹੀਂ ਹੈਗਾ। ਬੜਾ ਸੋਹਣਾ ਸੀ ਲੰਗਰ ਛਕਿਆ, ਹਰ ਥਾਂ ਤੇ ਸਾਡੀ ਸੇਵਾ ਹੋਈ ਹੈ, ਹਰ ਥਾਂ ਤੇ ਸਤਿਕਾਰ ਹੋਇਆ ਹੈ ਤੇ ਅਸੀਂ ਆਪਣੇ ਦਿਲ ਤੋਂ ਉਹਨਾਂ ਦੇ ਸਾਨੂੰ ਖੁਸ਼ ਰੱਖਿਆ ਜੀ, ਬੜੀ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਤੇ ਤੁਸੀਂ ਇੰਝ ਹੀ ਬਾਰ-ਬਾਰ ਆਓ, ਸਾਨੂੰ ਮਿਲੋ ਤੇ ਆ ਕੇ ਆਪਣੀ ਇਬਾਦਤ ਕਰੋ, ਗੁਰੂ ਨਾਨਕ ਮੱਥਾ ਟੇਕੋ,
ਸਾਡੇ ਭੈਣ ਭਰਾਵਾਂ ਨੂੰ ਮਿਲੋ। ਦੇਖੋ ਨਾ ਤੁਸੀਂ ਕਸ਼ਮੀਰ ਵੇਖਿਆ ਹੈਗਾ, ਤੁਹਾਨੂੰ ਜਿੰਨੇ ਸਾਡੇ ਇੱਧਰੋਂ ਆਪਣੇ ਲਹਿੰਦੇ ਪੰਜਾਬ ਦੇ ਲੋਕ ਮਿਲੇ ਨੇ ਬੜੇ ਪਿਆਰ ਕਰਦੇ ਤੇ ਜੀ ਉਹ ਪਿਆਰ ਕਰਦੇ ਨੇ, ਆਉਂਦੇ ਨੇ, ਲਾਗੇ ਖੜੋਂਦੇ ਨੇ, ਗੱਲਬਾਤ ਕਰਨੀ ਚਾਹੁੰਦੇ ਨੇ, ਅਸੀਂ ਕਰਨੇ ਆ। ਅਸੀਂ ਥੋੜੇ ਜਿਹੇ ਆਪਣੇ ਵੀ ਦੱਸਦੇ ਆ ਕਿ ਸਾਡੇ ਕਿਸ ਤਰ੍ਹਾਂ ਦੇ ਰਿਵਾਜ ਨੇ, ਤੁਹਾਡੇ ਕਿਸ ਤਰ੍ਹਾਂ ਦੇ ਨੇ। ਉਹ ਕਹਿੰਦੇ ਅਸੀਂ ਵੀ ਬਹੁਤ ਜ਼ਿਆਦਾ ਹੁਣ ਆਜ਼ਾਦ ਆ, ਬੜੇ ਮਾਡਰਨ ਆ। ਅਸੀਂ ਕਿਹਾ ਅਸੀਂ ਵੀ ਮਾਡਰਨ, ਪਰ ਵੀ ਇਹਦੀ ਲਿਮਿਟ ਮੈਂ ਕਹਿੰਦੀ ਵੀ ਸੀ ਉਹਨਾਂ ਨੂੰ ਹਰ ਚੀਜ਼ ਇਹਦੀ ਲਿਮਿਟੇਸ਼ਨ ਜੀ ਰਹਿੰਦੀ ਹੈ। ਅਸੀਂ ਹੱਦਾਂ 'ਚ ਰਹਿ ਕੇ ਤਰੱਕੀਆਂ ਕਰਦੇ ਹਾਂ। ਅੱਜ ਤੋਂ ਬਾਅਦ ਤੇ ਕੋਈ ਚੀਜ਼ ਵੀ ਨਹੀਂ ਚੰਗੀ ਲੱਗਦੀ, ਕੋਈ ਚੀਜ਼ ਨਹੀਂ ਚੰਗੀ ਲੱਗਦੀ। ਤੇ ਹਰ ਕੋਈ ਆਪਣੇ ਆਪਣੇ ਪ੍ਰਿੰਸੀਪਲ ਜਿਹੜੇ ਨੇ ਉਹ ਚੰਗੇ ਬਣਾਉਣ ਤੇ ਤਰੱਕੀਆਂ ਪਾਉਣ। ਬਿਲਕੁਲ ਬੜੀ ਚੰਗੀ ਗੱਲ ਮਾਤਾ ਜੀ ਤੁਸੀਂ ਕੀਤੀ ਹੈ ਕਿ ਆਪਣੀ ਆਪਣੀ ਹੱਦਾਂ 'ਚ ਰਹਿ ਕੇ ਆਪਣੀਆਂ ਜਿਹੜੀਆਂ ਨਾ ਜੀ ਮਿਹਨਤਾਂ ਕਰੋ, ਤਰੱਕੀਆਂ ਕਰੋ, ਅੱਗੇ ਵਧੋ। ਤੇ ਸਭ ਤੋਂ ਵੱਡੀ ਗੱਲ ਮੈਂ ਸਮਝਦਾ ਕਿ ਲਿਮਿਟੇਸ਼ਨ ਦੇ ਵਿੱਚ ਕੋਈ ਵੀ ਚੀਜ਼ ਜਿਹੜੀ ਜ਼ਰੂਰਤ ਤੋਂ ਜ਼ਿਆਦਾ ਆਜ਼ਾਦੀ ਉਹ ਵੀ ਖਰਾਬ ਕਰਦੀ ਹੈ, ਤੇ ਜ਼ਰੂਰਤ ਤੋਂ ਜ਼ਿਆਦਾ ਗੁਲਾਮੀ ਵੀ ਖਰਾਬ ਕਰਦੀ ਖਰਾਬ ਕਰ ਹੈ। ਉਹਨੂੰ ਵਿੱਚ ਦਾਇਰੇ 'ਚ ਰੱਖ ਕੇ ਅਸੀਂ ਆਪਣੇ ਆਪ ਨੂੰ ਬਹੁਤ ਸੁੰਦਰ ਬਣਾਈਏ ਤੇ ਆਪਣੇ ਵਿਚਾਰ ਅੱਛੇ ਕਰੀਏ, ਮੋੜ ਕਰੀਏ। ਉਹੀ ਮੇਰੇ ਬਹੁਤ ਅੱਛਾ ਲੱਗਾ ਤੇ ਸਾਰਿਆਂ ਨੂੰ ਮਿਲ ਕੇ ਬਹੁਤ ਖੁਸ਼ੀ ਹੈ। ਜਿਹੜੇ ਵੀ ਸੁਣਦੇ ਨੇ ਉਹਨਾਂ ਨੂੰ ਮੇਰੀ ਸਤਿ ਸ੍ਰੀ ਅਕਾਲ। ਖੁਸ਼ ਲੱਗੇ ਤੁਸੀਂ ਬਾਰ-ਬਾਰ ਆਓ, ਬਾਰ-ਬਾਰ ਮਿਲੀਏ, ਠੀਕ ਹੈ ਨਾ ਜੀ। ਅਸੀਂ ਤੁਹਾਡੀ ਸੇਵਾ ਕਰੀਏ, ਸਾਨੂੰ ਵੀ ਕੰਮ ਕਰਕੇ ਬੜੀ ਖੁਸ਼ੀ ਹੁੰਦੀ ਹੈ। ਮੇਰੇ ਕੋਲ ਅਸੀਂ ਵੀ ਦੋਸਤ ਆਉਂਦੇ ਰਹਿੰਦੇ ਨੇ ਯੂਕੇ ਤੋਂ, ਕੈਨੇਡਾ ਤੋਂ, ਠੀਕ ਹੈ ਨਾ ਜੀ। ਉਹ ਪਿਛਲੇ ਦਿਨਾਂ 'ਚ ਵੀ ਆਏ ਸਨ ਤੇ ਮੈਂ ਉਹਨਾਂ ਨੂੰ ਪਿੰਡ ਲਾਇਆ, ਆਪ ਚੁੱਕੇ ਆਉਂਦੇ ਨੇ ਵੀਜ਼ਾ ਲਾ ਕੇ, ਉਹ ਮੇਰੇ ਨਾਲ ਪਿੰਡ ਚਲੇ ਜਾਂਦੇ ਨੇ। ਉਹ ਪਿੰਡ ਜਾ ਕੇ ਨਾ ਜੀ ਉਹ ਜਿੱਥੇ ਫਿਰਦੇ ਹੁੰਦੇ ਨੇ ਉੱਥੇ ਰਹਿੰਦੇ ਨੇ, ਤੇ ਉਹ ਵੀ ਇਹ ਕਹਿੰਦੇ ਨੇ ਕਿ ਸਾਨੂੰ ਤੇ ਇੰਝ ਹੀ ਲੱਗਦਾ ਕਿ ਅਸੀਂ ਉੱਧਰ ਪਿੰਡ ਫਿਰ ਜਾਵੇ। ਦੇਖੋ ਨਵੀਂ ਗੱਲ ਹੈ। ਜਿਹੜੇ ਮੇਰੇ ਪੇਰੈਂਟਸ ਨੇ ਉਹ ਇੱਧਰ ਦੇ ਸਨ, ਕਾਕੜ ਦਾ 72 ਚੱਕ ਦੇ। ਹਾਂਜੀ ਸਭ ਇੱਧਰ ਗਏ। ਫਿਰ ਤੁਸੀਂ ਸਭੀ ਲੋਕ ਮੇਰਾ ਪਿਛੋਕੜ ਜਿਹੜਾ ਇੱਧਰ ਗਏ, ਸ਼ਕਲ ਦਾ ਨਹੀਂ ਤੁਹਾਡਾ ਪਰ ਮੈਂ ਤੇ ਉੱਧਰ ਹੀ ਤੁਸੀਂ ਉੱਧਰ ਜੰਮੇ ਹੋ, ਲੇਕਿਨ ਤੁਹਾਡਾ ਪਿਛੋਕੜ ਵੱਧ ਮੇਰੀ ਮਾਂ ਬਹੁਤ ਯਾਦ ਕਰਦੀ ਹੈ। ਮੇਰੀ ਮਾਂ ਬੜੇ ਤਰਲੇ ਮਾਰਦੀ ਕਿ ਮੈਂ ਜਾਵਾਂ। ਬਾਦਲ ਮੇਰੇ ਤੇ ਨਹੀਂ, ਪਰ ਅਜੇ ਵੀ ਇੱਧਰ ਆਏ ਸੀ ਮੇਰੇ ਚਾਚਾ ਜੀ, ਉਹ ਪਿੰਡ ਜਾ ਕੇ ਨਾ 72 ਝਾਕੀ ਕਹਿੰਦੇ ਸੀ, ਤੇ ਕਹਿੰਦੇ ਮੈਂ ਪਿੰਡ ਜਾ ਕੇ ਆਪਣੇ ਘਰ ਗਿਆ। ਬੜੀ ਉਹਨਾਂ ਨੇ ਤਿੰਨ ਚਾਰ ਫੈਮਿਲੀ ਉੱਥੇ ਰਹਿੰਦੀਆਂ ਨੇ। ਨਹੀਂ, ਉਹ ਵੱਖਰੀ ਇੱਕ ਖੁਸ਼ੀ ਹੁੰਦੀ ਹੈ ਨਾ ਜੀ, ਜਿੱਥੇ ਤੁਸੀਂ ਆਪਣੇ ਵੱਡਿਆਂ ਦੀ ਉਸ ਜਗ੍ਹਾ ਤੇ ਆਓ, ਉਸ ਮਿੱਟੀ ਨੂੰ ਆ ਕੇ ਕੋਈ ਦੇਖੋ। ਫਰਕ ਹੀ ਨਹੀਂ ਹੈ। ਤੇ ਜਿੱਥੇ ਤੁਸੀਂ ਜੰਮੇ ਪਲੇ, ਤੁਹਾਡੇ ਵੱਡੇ ਜੰਮੇ ਪਲੇ, ਖੇਡੇ, ਉੱਥੇ ਜਵਾਨ ਹੋਏ, ਉਹਨਾਂ ਕੰਮ ਕੀਤੇ, ਉਹ ਫਿਰ ਉਸ ਮਿੱਟੀ ਨੂੰ ਵੇਖ ਕੇ ਜਿਹੜੀ ਖੁਸ਼ੀ ਹੁੰਦੀ ਹੈ ਨਾ, ਉਹਦੀ ਖੁਸ਼ੀ ਦਾ ਜੋੜ ਕੋਈ ਨਹੀਂ। ਸਾਨੂੰ ਤਾਂ ਅਜੇ ਇੰਨਾ ਨਹੀਂ, ਜਿਹੜੇ ਜੇ ਸਾਡੇ ਪੇਰੈਂਟਸ ਆਉਣ ਤੇ ਖੈਰ ਉਹ ਕਿੰਨੇ, ਮੈਂ ਕਹਿੰਦੀ ਹਾਂ ਕਿਆ ਬਾਤ। ਉਹਨਾਂ ਦੇ ਜੋ ਉਹਨਾਂ ਦੇ ਵਿਚਾਰ, ਉਹਨਾਂ ਦੇ ਬਲਵਲੇ, ਉਹ ਮੈਂ ਨਹੀਂ ਬਿਆਨ ਕਰ ਸਕਦੀ। ਬਾਕੀ ਆ ਕੇ ਤੇ ਫਿਰ ਸਾਰੇ ਆਪਣੇ ਸਹੀ ਬਾਤ ਹੈ, ਬਿਲਕੁਲ ਸਹੀ ਗੱਲ ਹੈ। ਔਰ ਅਸੀਂ ਮਿਲਦੇ ਰਹਿੰਦੇ, ਵੇਖਦੇ ਰਹਿੰਦੇ ਹਾਂ ਜੀ। ਯਕੀਨ ਕਰੋ ਕਿ ਅੱਖਾਂ 'ਚੋਂ ਛਮ ਅੱਥਰੂ ਮਿਲਦੇ ਨੇ ਤੇ ਚੁੱਭਦੇ ਮਿੱਟੀ ਨੂੰ ਔਰ ਆਪਣੇ ਪੁਰਾਣੇ ਨੂੰ ਯਾਦ ਕਰਕੇ। ਉਹ ਦੇਖੋ ਨਾ, ਕਈ 72 ਸਾਲ ਗੁਜ਼ਰ ਗਏ ਨੇ। 72 ਸਾਲਾਂ 'ਚ ਅਣਗਿਣਤ ਸਾਡੇ ਵੱਡੇ ਨੇ ਜਿਹੜੇ ਦੁਨੀਆ ਤੋਂ ਚਲੇ ਗਏ, ਠੀਕ ਹੈ ਨਾ ਜੀ। ਉਹਨਾਂ ਦੇ ਅੰਦਰ ਇਹ ਖਾਇਸ਼ਾਂ ਰਹੀਆਂ। ਕੋਈ ਹੈ ਮੇਰੇ ਜਿਸ ਤਰ੍ਹਾਂ ਮੇਰੇ ਮਾਂ, ਹਾਂ ਨਹੀਂ ਹੈ ਨੇ, ਵਿੱਚ ਹੈ ਨੇ, ਸਾਡੇ ਵੀ ਮਿਲ ਜਾਂਦੇ ਨੇ। ਉਹ ਪਰ ਹੁਣ ਆ ਨਹੀਂ ਸਕਦੇ। ਹਾਂ ਜੀ, ਸੰਗਦਾ ਹੈ ਸਿਹਤ ਦਾ। ਚਲੋ ਬਾਹਰ ਜੀ, ਸਾਡੀ ਦੁਆ ਆ, ਅਸੀਂ ਅੱਲਾ ਅੱਗੇ ਵੀ ਦੁਆ ਕਰਨੇ, ਗੁਰੂ ਅੱਗੇ ਸਾਡੀ ਵੀ ਅਰਦਾਸ ਹੈ ਕਿ ਤੁਸੀਂ ਬਾਰ-ਬਾਰ ਆਓ। ਤੁਹਾਡੀ ਮਾਤਾ ਜੀ ਜਿਹੜੀਆਂ ਨੇ ਉਹ ਵੀ ਆਉਣ, ਉਹ ਵੀ ਆ ਕੇ ਜਿਹੜਾ ਤੁਸੀਂ ਸਮਾਨ ਧਰਤੀ ਨੂੰ ਆ ਕੇ ਵੇਖਣ, ਤੇ ਜਿੱਥੋਂ ਉੱਠ ਕੇ ਗਏ ਸਨ ਉਹ ਆ ਕੇ ਵੇਖਣ ਤੇ ਹੁਣ ਕਿੰਨੀ ਸੁੰਦਰ, ਹੋਰ ਸੁੰਦਰ ਹੋ ਗਈ। ਤੇ ਬਹੁਤ ਮਿਹਰਬਾਨੀ ਜੀ। ਗਲਤੀ ਹੋ ਗਈ ਹੋਵੇ ਤੇ ਮਾਫ ਕਰਨਾ। ਖੁਸ਼ ਰੱਖੀ। ਸਤਿ ਸ੍ਰੀ ਅਕਾਲ।